ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਕੁਝ ਦਿਨ ਪਹਿਲਾਂ ਅਸੀਂ ਪੰਜਾਬੀ ਸਾਫਤ ਅਤੇ ਰੋਜ਼ਗਾਰ ਭੁਲੇਖਾ ਬਾਰੇ ਗੱਲਬਾਤ ਕਰ ਰਹੇ ਸੀ। ਕੁਝ ਪੁਰਾਣੀਆਂ ਯਾਦਾਂ ਅਤੇ ਉਹਨਾਂ ਸੱਜਣਾਂ ਮਿੱਤਰਾਂ ਦੀ ਗੱਲਬਾਤ ਜਿਹੜੇ ਦੁਨੀਆ ਤੋਂ ਚਲੇ ਗਏ ਪਰ ਅੱਜ ਵੀ ਸਾਡੇ ਦਿਲਾਂ 'ਚ ਮੌਜੂਦ ਨੇ। ਰੋਜ਼ਗਾਰ ਭੁਲੇਖਾ ਬਾਰੇ ਮੈਂ ਜਦ ਵੀ ਗੱਲ ਕੀਤੀ ਇਹੋ ਆਖਿਆ ਕਿ ਰੱਬ ਦੀ ਖਾਸ ਕਰ ਨਵਾਜ਼ੀ ਹੈ, ਨਹੀਂ ਤਾਂ ਪੰਜਾਬੀ ਅਖਬਾਰ ਕੱਢਣਾ ਖਾਸ ਕਰ ਅਜਿਹੇ ਮਾਹੌਲ ਵਿੱਚ ਜਦੋਂ ਸੱਜਣ ਵਰਗਾ ਅਖਬਾਰ ਬੰਦ ਹੋ ਜਾਏ ਔਰ ਉਹਦੇ ਬੰਦ ਹੋਣ ਨਾਲ ਹਰ ਪਾਸੇ ਮਾਯੂਸੀ ਫੈਲ ਜਾਏ, ਕੋਈ ਸੌਖਾ ਜਾਂ ਮੁਮਕਿਨ ਵਿਖਾਲੀ ਦੇਣ ਵਾਲਾ ਕੰਮ ਨਹੀਂ ਸੀ। ਭੁਲੇਖਾ ਅਖਬਾਰ ਦੀ ਸ਼ਾਇਦ ਇੱਕ ਅਜਿਹਾ ਇਸ਼ਕ ਅਤੇ ਜਨੂੰਨ ਹੈ ਜਿਹੜਾ ਮੈਂ ਆਪ ਨਹੀਂ ਜਾਣਦਾ ਕਿ ਕਦ ਮੇਰੀ ਸੋਚ ਦਾ ਹਿੱਸਾ ਬਣਿਆ, ਕਦ ਰੱਬ ਸੱਚੇ ਨੇ ਮੇਰੇ ਹੱਥੋਂ ਇਸ ਨਾਮੁਮਕਿਨ ਕੰਮ ਨੂੰ ਮੁਮਕਿਨ ਕਰ ਵਿਖਾਇਆ। ਭੁਲੇਖਾ ਇਸ਼ਕ ਦਾ ਤੋੜ ਛੱਡਣਾ ਹੈ, ਉਹ ਵਿਸਾਲ ਜਿਹੜਾ ਹਰ ਆਸ਼ਿਕ ਦੇ ਮੁਕੱਦਰਾਂ 'ਚ ਨਹੀਂ ਹੁੰਦਾ। ਇਹ ਅਜਿਹੀ ਮੰਜ਼ਿਲ ਹੈ ਜਿਹੜੀ ਮੇਰੇ ਜਿਹੇ ਕਮਜ਼ੋਰ ਬੰਦੇ ਲਈ ਕਦੇ ਵੀ ਮੁਮਕਿਨ ਨਹੀਂ ਸੀ। ਕੁਝ ਗੈਬ ਦੀ ਮਦਦ ਅਤੇ ਕੁਝ ਇਸ ਰਾਹ ਦੇ ਹਮਸਫਰਾਂ ਦਾ ਸਾਥ। ਅੱਜ ਜਦੋਂ ਪਰਤ ਕੇ ਵੇਖਦਾ ਹਾਂ ਤਾਂ 37 ਵਰ੍ਹੇ ਦਾ ਰੋਜ਼ਗਾਰ ਭੁਲੇਖਾ ਮੇਰਾ ਮਾਣ ਬਣ ਕੇ ਸਾਹਮਣੇ ਆਉਂਦਾ ਹੈ ਅਤੇ ਮੈਨੂੰ ਅਹਿਸਾਸ ਦਵਾਉਂਦਾ ਹੈ ਕਿ ਮੇਰੀ ਹਯਾਤੀ ਰਾਏਗਾ ਨਹੀਂ ਗਈ। ਮੈਂ ਪੰਜਾਬੀ ਬੋਲੀ ਲਈ ਜਿਹੜਾ ਖਾਬ ਵੇਖਿਆ ਸੀ, ਰੱਬ ਸੱਚੇ ਨੇ ਨਾ ਸਿਰਫ ਮੈਨੂੰ ਉਹਦੀ ਤਾਬੀਰ ਦਿੱਤੀ ਬਲਕਿ ਸ਼ੁਰੂ ਵੀ ਕੀਤਾ। ਰੋਜ਼ਗਾਰ ਭੁਲੇਖਾ ਦੇ ਜਿਹੜੇ ਸੰਗੀ ਸਾਥੀ ਅਵਲ ਰੋਜ਼ ਤੋਂ ਸਾਡੇ ਨਾਲ ਸਨ, ਉਹਨਾਂ ਵਿੱਚੋਂ ਕੁਝ ਦਾ ਜ਼ਿਕਰ ਬਹੁਤ ਜ਼ਰੂਰੀ ਹੈ। ਮੇਰੇ ਵੀਰ ਮਰਹੂਮ ਅਕਰਮ ਸ਼ੇਖ ਹੋਰੀ, ਜਿਹਨਾਂ ਨੂੰ ਮੈਂ ਤਸੱਵੁਰ ਦੇ ਮਾਮਲੇ 'ਚ ਖੋਜ ਪਰਖ ਦੀ ਉੱਚ ਪੱਧਰੀ ਉੱਤੇ ਵੇਖਦਾ ਹਾਂ, ਉਹ ਰੋਜ਼ਗਾਰ ਭੁਲੇਖਾ ਨਾਲ ਬਤੌਰ ਚੀਫ ਨਿਊਜ਼ ਐਡੀਟਰ ਜੁੜੇ ਹੋਏ। ਸ਼ੇਖ ਜੀ ਜਿੱਡੇ ਕਮਾਲ ਅਦੀਬ ਸਨ, ਓਡੇ ਉੱਚ ਪੱਧਰੀ ਸਾਫੀ ਵੀ ਸਨ। ਉਹਨਾਂ ਦੀ ਖਣਕਦਾਰ ਆਵਾਜ਼ ਸਾਡੇ ਨਿਊਜ਼ ਰੂਮ ਵਿੱਚ ਗੂੰਜਦੀ ਅਤੇ ਅੰਦਾਜ਼ਾ ਹੁੰਦਾ ਕਿ ਕੋਈ ਮੇਰੇ ਤੋਂ ਅਲੱਗਾ ਵੀ ਹੈ ਜਿਹਨੂੰ ਰੱਬ ਨੇ ਅਜਿਹੀ ਰੂਪਦਾਰ ਆਵਾਜ਼ ਦਿੱਤੀ ਹੈ। ਅਕਰਮ ਸ਼ੇਖ ਹੋਰਾਂ ਨੇ ਇੱਕ ਲੰਮਾ ਅਰਸਾ ਰੋਜ਼ਗਾਰ ਭੁਲੇਖਾ ਲਈ ਕੰਮ ਕੀਤਾ। ਉਹ ਅਖੀਰੀ ਵੇਲੇ ਤੱਕ ਇਸ ਅਖਬਾਰ ਲਈ ਲਿਖਦੇ ਰਹੇ ਅਤੇ ਉਹਨਾਂ ਨਾਲ ਮੁਹੱਬਤ ਦਾ ਰਿਸ਼ਤਾ ਉਨੀ ਮਜ਼ਬੂਤ ਰਿਹਾ ਜਿਵੇਂ ਪਹਿਲੇ ਦਿਨ ਕਾਇਮ ਹੋਇਆ ਸੀ। ਅਕਰਮ ਸ਼ੇਖ ਹੋਰਾਂ ਦੇ ਨਾਲ ਮਰਹੂਮ ਖਾਲਿਦ ਅਰਮਾਨ ਵੀ ਸੀ, ਜਿਹੜਾ ਆਪਣੇ ਪਿੰਡੋਂ ਲਾਹੌਰ ਇਸ ਕਰਕੇ ਆਇਆ ਕਿ ਇਸ ਵੇਲੇ 'ਚ ਕੁਝ ਅਜਿਹਾ ਕੰਮ ਕਰਾਂਗਾ ਜਿਹੜਾ ਮੇਰਾ ਨਾਮ ਹਮੇਸ਼ਾ ਜ਼ਿੰਦਾ ਰੱਖੇਗਾ। ਖਾਲਿਦ ਅਰਮਾਨ ਨੇ ਖੋਜ ਪਰਖ ਦੇ ਹਵਾਲੇ ਨਾਲ ਬਹੁਤ ਸ਼ਾਨਦਾਰ ਕੰਮ ਕੀਤੇ। ਮਰਹੂਮ ਨਹਾਇਤ ਮੁਹੱਬਤ ਕਰਨ ਵਾਲਾ ਜੀ ਸੀ, ਜਿਹਦੀ ਕਮੀ ਸਾਨੂੰ ਹਮੇਸ਼ਾ ਮਹਿਸੂਸ ਹੋਈ। ਬੀਰਾ ਜੀ, ਕਮਰ ਅਬਾਸ ਉਰਫ ਭੋਲੇ ਸ਼ਾਹ, ਅਨਵਰ ਡੋਗਰ, ਮੁਹੰਮਦ ਅਲੀ, ਜ਼ੁਬੈਰ, ਬਾਬਾ ਰਹਿਮਤ ਅਜਿਹੇ ਸੱਜਣ ਸਨ ਜਿਹੜੇ ਸਾਡੇ 'ਚ ਮੌਜੂਦ ਨਹੀਂ। ਇਹਨਾਂ ਨੇ ਵੀ ਰੋਜ਼ਗਾਰ ਭੁਲੇਖਾ ਦੀ ਬੜੀ ਸੇਵਾ ਕੀਤੀ। ਸੱਜਣੋਂ, ਜਮੀਲ ਅਹਿਮਦ ਪਾਲ ਹੋਰੀ ਜਿਹੜੇ ਰੋਜ਼ਗਾਰ ਲੁਕਾਈ ਦੇ ਚੀਫ ਐਡੀਟਰ ਹੋਣ ਦੇ ਨਾਲ ਨਾਲ ਸਾਡੇ ਅਦਬੀ ਖੇਤਰ ਦਾ ਉੱਚਾ ਨਾਮ ਹੈ, ਉਹ ਰੋਜ਼ਗਾਰ ਭੁਲੇਖਾ ਦੇ ਐਡੀਟੋਰੀਅਲ ਇੰਚਾਰਜ ਰਿਹਾ। ਅਫਜ਼ਲ ਸਾਹਿਬ ਵੀ ਰੋਜ਼ਗਾਰ ਭੁਲੇਖਾ ਦੀਆਂ ਮੁਹੱਬਤਾਂ ਵਿੱਚੋਂ ਇੱਕ ਸੀ, ਜਿਹਨੇ ਆਪਣੇ ਹਯਾਤੀ ਦਾ ਖਾਸ ਅਰਸਾ ਪੰਜਾਬੀ ਰੋਜ਼ਨਾਮੇ ਦੀ ਸਾਫਤ ਨਜ਼ਰ ਕੀਤਾ। ਇੱਕ ਨੌਜਵਾਨ ਬਤੌਰ ਸਬ ਐਡੀਟਰ ਸਾਕਿਬ ਵੀ ਮੇਰੇ ਕੋਲ ਕੰਮ ਕਰਦਾ ਰਿਹਾ। ਹੁਣ ਉਹ ਸਾਫਤ ਦੀ ਲਾਈਨ ਛੱਡ ਕੇ ਇੱਕ ਬਹੁਤ ਵੱਡਾ ਆਲਮੇ ਦੀਨ ਹੈ ਔਰ ਬੜਾ ਵੱਡਾ ਗੱਦੀ ਦਾ ਸਜਾਦਾ ਨਸ਼ੀਨ ਹੈ। ਮਹਿਮੂਦ ਅਸ਼ਜੂਆ ਬਹੁਤ ਸ਼ਾਨਦਾਰ ਇਨਸਾਨ ਹੈ। ਜ਼ੀਸ਼ਾਨ ਗਿਲਾਨੀ, ਇਕਬਾਲ ਸਾਜਨ, ਮੁਹੰਮਦ ਆਬਦ, ਮੁਹੰਮਦ ਅਰਸ਼ਦ, ਤਾਹਿਰ ਨਦੀਮ ਖੋਖਰ ਸਾਹਿਬ, ਰਜ਼ਾ ਮੁਗਲ ਸਾਹਿਬ, ਆਜ਼ਮ ਤੌਕੀਰ, ਮੇਰੇ ਨਿੱਕੇ ਵੀਰ ਹਨੀਫ ਕਬਰ ਅਤੇ ਮੈਂ ਸਦੀਕ, ਇਹ ਉਹ ਚੰਦ ਮਿੱਤਰ ਪਿਆਰੇ ਨੇ ਜਿਹਨੇ ਪੰਜਾਬੀ ਸਾਫਤ ਨੂੰ ਇਖਤਿਆਰ ਵੀ ਕੀਤਾ ਅਤੇ ਆਪਣੀ ਜਵਾਨੀ ਦੇ ਕੀਮਤੀ ਪੱਲੇ ਦੀ ਨਜ਼ਰ ਵੀ ਕੀਤੀ। ਜੇਕਰ ਮੈਂ ਕੰਪਿਊਟਰ ਸੈਕਸ਼ਨ ਦਾ ਜ਼ਿਕਰ ਕਰਾਂ ਤਾਂ ਮੁਹੰਮਦ ਆਮਰ, ਅੰਬਰ ਸ਼ਹਜ਼ਾਦ, ਮੁਹੰਮਦ ਅਮਜਦ, ਸਦਾਕਤ ਰਸੂਲ, ਜ਼ਾਹਿਦ ਰਸੂਲ, ਗੁਲਜ਼ਾਰ ਸਾਕਿਬ, ਅਸ਼ਫਾਕ ਵਿਕੀ ਮਰਹੂਮ, ਫਰਹਾਨ ਸਾਹਿਬ, ਅਕਮਲ, ਮੌਲਵੀ ਅਰਸ਼ਦ, महमूद मोदी, जाफर शाह, नुमान, शहजाद असदुल्ला, खुरम सुबानी, फैसल डोगर, खुरम इकबाल, आदल बेग तो और भी बहुत सारे दोस्त अजय सन जिन्हें रोज़गार भुलेखा का भार चुकी रखा। सज्जनों, पिछले दिन एक बड़ी दुख देने वाली खबर मिली जिन्हें मैनू अंदरों हिला के रखता। एक खबर लतीफ प्यामी दे दुनिया तो चलाना कर जाती सी। लतीफ प्यामी होरी इंतहाई सादे दवेशमंद सन। उन्होंने रोज़गार भुलेखा लिए लंबे अरसे तक काम किया। उनका खेतर एडिटोरीअल सी, मुसलसल लिखते रहते तो नाल काम करने वाले सज्जन प्यारे नाल मजाक भी चलता रहता। मैं लतीफ प्यामी होरां नूं कभी उदास नहीं वेख्या।
ਹਾਲਾਂਕਿ ਉਹਦੇ ਅੰਦਰ ਉਦਾਸੀ ਦਾ ਇੱਕ ਸਮੁੰਦਰ ਸੀ ਜਿਸ ਦਾ ਸ਼ੋਰ ਉਹਨੇ ਕਦੇ ਵੀ ਪਾਰ ਨਹੀਂ ਆਉਣ ਦਿੱਤਾ। ਲਤੀਫ ਪਿਆਮੀ ਅਜਿਹੀ ਸ਼ਖਸੀਅਤ ਸੀ ਜਿਹੜੀ ਸਾਰੀ ਉਮਰ ਆਪਣੇ ਹਾਲਾਤ ਨਾਲ ਲੜ ਕੇ ਗੁਜ਼ਾਰਦੀ ਰਹੀ। ਕੁਝ ਫੈਮਿਲੀ ਮਾਮਲਾਤ ਅਜਿਹੇ ਸਨ ਕਿ ਪਿਆਮੀ ਉਹਨਾਂ ਨੂੰ ਆਪਣੇ ਘਰ ਦੇ ਸਾਰੇ ਖਰਚੇ ਤੇ ਭਾਰ ਆਪ ਚੁੱਕਣਾ ਪੈਂਦਾ ਸੀ। ਔਲਾਦ ਐਸੀ ਪਰ ਅਜਿਹੀ ਨਿਕੰਮੀ ਕਿ ਉਹਨੇ ਪਿਓ ਨੂੰ ਕਦੇ ਵੀ ਸਹਾਰਾ ਬਣ ਕੇ ਨਹੀਂ ਵਿਖਾਇਆ। ਲਤੀਫ ਪਿਆਮੀ ਮੁਸਲਸਲ ਆਪਣੇ ਹਾਲਾਤਾਂ ਨਾਲ ਲੜਦੇ ਲੜਦੇ ਇਸ ਦੁਨੀਆ ਤੋਂ ਚਲੇ ਗਿਆ। ਮੈਂ ਲਤੀਫ ਪਿਆਮੀ ਲਈ ਜੋ ਕਰ ਸਕਦਾ ਸਾਂ ਕੀਤਾ, ਪਰ ਉਹ ਅਜਿਹਾ ਖੁਦਦਾਰ ਇਨਸਾਨ ਸੀ ਜਿਹੜਾ ਕਦੀ ਵੀ ਕਿਸੇ ਤੋਂ ਬਗੈਰ ਵਜ੍ਹਾ ਦੇ ਮਦਦ ਨਹੀਂ ਸੀ ਲੈਂਦਾ। ਮੈਂ ਪਿਆਮੀ ਹੋਰਾਂ ਲਈ ਜੋ ਕੀਤਾ ਉਹਨੇ ਉਹਦੇ ਬਦਲੇ ਕੁਝ ਨਾ ਕੁਝ ਕੰਮ ਕਰਕੇ ਕਰਜ਼ ਵਾਪਸ ਕਰ ਦਿੱਤਾ। ਅਜਿਹੇ ਲੋਕ ਦੁਨੀਆ ਦੇ ਬਹੁਤ ਘੱਟ ਹੁੰਦੇ ਨੇ ਜਿਹੜੇ ਹਾਲਾਤਾਂ ਦੀ ਚੱਕੀ ਵਿੱਚ ਪਿਸ ਕੇ ਵੀ ਆਪਣੀ ਅਨਾਹ ਅਤੇ ਅਣਖ ਨੂੰ ਹਾਰਨ ਨਹੀਂ ਦਿੰਦੇ। ਲਤੀਫ ਪਿਆਮੀ ਦਾ ਜ਼ਵਾਲ ਉਦੋਂ ਸ਼ੁਰੂ ਹੋਇਆ ਜਦੋਂ ਰੋਜ਼ਨਾਮਾ ਜੰਗ ਨੇ ਵਕਤ ਅਖਬਾਰ ਬਗੈਰ ਕਿਸੇ ਵਜ੍ਹਾ ਤੋਂ ਬੰਦ ਕਰ ਦਿੱਤਾ। ਬੇਰੁਜ਼ਗਾਰ ਹੋਣ ਵਾਲੇ ਸਾਫੀਆਂ ਵਿੱਚ ਲਤੀਫ ਪਿਆਮੀ ਹੋਰੀ ਵੀ ਸਨ, ਜਿਹਨਾਂ ਦੀ ਸਹਾਫਤ ਦੀ ਉਮਰ ਘੱਟੋ ਘੱਟ 50 ਵਰ੍ਹੇ ਸੀ। ਇਸ ਤੋਂ ਵੱਡਾ ਜ਼ੁਲਮ ਦੇਖੋ ਕਿ ਲਾਹੌਰ ਵਿੱਚ ਸਾਫੀਆਂ ਦੇ ਸਭ ਤੋਂ ਵੱਡੇ ਇਦਾਰੇ ਪ੍ਰੈਸ ਕਲੱਬ ਨੇ ਵੀ ਪਿਆਮੀ ਹੋਰਾਂ ਨੂੰ ਉਦੋਂ ਮੈਂਬਰਸ਼ਿਪ ਅਤਾ ਕੀਤੀ ਜਦੋਂ ਉਹਨਾਂ ਦਾ ਦੁਨੀਆ ਤੋਂ ਚਲਾਨ ਕਰ ਦਾ ਵੇਲਾ ਆ ਗਿਆ ਸੀ। ਇਹ ਮੈਂਬਰਸ਼ਿਪ ਕਿਵੇਂ ਹੋਈ, ਇਹਦੀ ਕਹਾਣੀ ਵੱਖਰੀ ਹੈ ਜਿਹੜੀ ਮੇਰੇ ਸਣੇ ਹਰ ਬੰਦੇ ਨੂੰ ਹੈਰਾਨ ਕਰ ਦਿੰਦੀ ਹੈ ਕਿ ਕਲਮ ਮਜ਼ਦੂਰਾਂ ਦੀ ਤਰਜਮਾਨੀ ਦਾ ਦਾਅਵਾ ਕਰਨ ਵਾਲੇ ਇਦਾਰੇ ਅਤੇ ਇਹਨਾਂ ਉੱਤੇ ਹਾਕਮ ਬਣ ਕੇ ਬੈਠੇ ਕਿੰਨੇ ਬੇਸ ਲੋਕ ਨੇ। ਬਹਰਹਾਲ ਲਤੀਫ ਪਿਆਮੀ ਵੀ ਚਲੇ ਗਿਆ ਅਤੇ ਹੋਰ ਵੀ ਬਹੁਤ ਸਾਰੇ ਅਜਿਹੇ ਸੱਜਣ ਪਿਆਰੇ ਜਿਹਨੇ ਰੋਜ਼ਾ ਭਲੇਖਾ ਲਈ ਕਈ ਵਰ੍ਹੇ ਕੰਮ ਕੀਤਾ ਅਤੇ ਪੰਜਾਬੀ ਬੋਲੀ ਦੀ ਉਸ ਸਾਫ਼ ਨੂੰ ਜ਼ਿੰਦਾ ਰੱਖਿਆ ਜਿਹਦੇ ਬਾਰੇ ਆਮ ਤਾਸਰ ਇਹੋ ਸੀ ਕਿ ਅਜਿਹਾ ਪੰਧ ਜਿਹਦੀ ਕੋਈ ਮੰਜ਼ਿਲ ਨਹੀਂ। ਸੱਜਣੋਂ, ਰੋਜ਼ਾ ਭਲੇਖਾ ਅੱਜ ਪੂਰੀ ਆਬੋ-ਤਾਬ ਨਾਲ ਛਪ ਰਿਹਾ ਹੈ। ਇਹਦੇ ਨਾਲ ਮੁਹੱਬਤ ਕਰਨ ਵਾਲੇ ਭਾਵੇਂ ਬਦਲ ਗਏ ਨੇ, ਪਰ ਇਹ ਅਖਬਾਰ ਹਮੇਸ਼ਾ ਹੀ ਤਰ੍ਹਾਂ ਅੱਜ ਵੀ ਪੰਜਾਬੀ ਬੋਲੀ ਦਾ ਨਾਂ ਉੱਚਾ ਕਰਕੇ ਅਗਾਂਹ ਵੱਧ ਰਿਹਾ ਹੈ। ਅੱਜ ਇਸ ਅਖਬਾਰ ਨੂੰ ਸਈਦ ਕੈਸਰ ਸ਼ਾਹ ਗਰਦੇਜ਼ੀ, ਫੈਸਲ ਰਸ਼ੀਦ, ਮੀਆਂ ਇਮਰਾਨ, ਅਲੀ ਬਾਬਰ, ਸੈयद ਅਲੀ ਕੈਸਰ ਅਤੇ ਮੁਹੰਮਦ ਜ਼ਹਿਦ ਉਹਨਾਂ ਦੇ ਨਾਲ ਔਰ ਸਾਥ ਮੁਯੱਸਰ ਹੈ। ਹੋਰ ਵੀ ਬਹੁਤ ਸਾਰੇ ਸੱਜਣ ਪਿਆਰੇ ਨੇ ਜਿਹੜੇ ਇਸ ਅਖਬਾਰ ਲਈ ਲਿਖਦੇ ਨੇ ਅਤੇ ਰੋਜ਼ਾਨਾ ਇਹਦੇ ਨਾਲ ਮੁਹੱਬਤ ਕਰਨ ਦਾ ਸਬੂਤ ਆਪਣੇ ਪੈਗਾਮਾਤ ਦੇ ਜ਼ਰੀਏ ਸਾਡੇ ਤੀਕਰ ਫੜਾਉਂਦੇ ਨੇ। ਬੇਲੀਓ, ਮੇਰੀ ਆਜ਼ਾਦੀ ਦਾ ਮਕਸਦ ਪੰਜਾਬੀ ਰੋਜ਼ਨਾਮੇ ਦੀ ਸਾਫ਼ ਨੂੰ ਜ਼ਿੰਦਾ ਕਰਨਾ ਸੀ। ਮੈਂ ਸਾਰੀ ਉਮਰ ਇਸੇ ਜਦੋਜਹਿਦ ਰਿਹਾ ਕਿ ਪੰਜਾਬੀ ਅਖਬਾਰ ਜ਼ਿੰਦਾ ਰਹਿਣ। ਮੈਂ ਜ਼ਿਆਦ ਸ਼ਾਹ ਦਾ ਕਾਇਲ ਕੀਤਾ ਕਿ ਰੋਜ਼ ਖਬਰਾਂ ਕੱਢੇ, ਫਿਰ ਜਮੀਲ ਪਾਲ ਹੋਰਾਂ ਨੂੰ ਤੋਂ ਲੁਕਾਈ ਕਢਵਾਇਆ ਅਤੇ ਅੱਜ ਹੋਰ ਕਈ ਪੰਜਾਬੀ ਅਖਬਾਰ ਛਾਪੇ ਚੜ੍ਹਨ ਦੀ ਤਿਆਰੀ ਕਰ ਰਹੇ ਨੇ। ਮਤਲਬ ਇਹ ਕਿ ਪੰਜਾਬੀ ਸਾਫ਼ ਦਾ ਜਿਹੜਾ ਦੀਵਾ ਰੋਜ਼ਗਾਰ ਭੁਲੇਖਾ ਦੀ ਸ਼ਕਲ 'ਚ ਰੋਸ਼ਨੀ ਦਾ ਇਸਤਾਰਾ ਬਣਿਆ, ਅੱਜ ਇਸ ਦੀਵੇ ਤੋਂ ਕਈ ਹੋਰ ਦੀਵੇ ਜਗਦੇ ਨੇ। ਹੁਣ ਚਾਨਣ ਇੰਨਾ ਹੈ ਕਿ ਰੱਬ ਸੱਚੇ ਨੇ ਚਾਹਿਆ ਅਤੇ ਕੋਈ ਹਨੇਰਾ ਇਹਨੂੰ ਖਤਮ ਨਹੀਂ ਕਰ ਸਕੇਗਾ। ਪੰਜਾਬੀ ਸਾਫ਼ਤ ਹਮੇਸ਼ਾ ਜ਼ਿੰਦਾ ਰਹੇਗੀ ਅਤੇ ਆਪਣੇ ਪੜ੍ਹਨ ਵਾਲੇ ਦਾ ਮਾਣ ਬਣ ਕੇ ਤਾਰੀਖ ਦੇ ਮੱਥੇ ਦਾ ਝੂਮਰ ਵੀ ਰਹੇਗੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਪੰਜਾਬੀ ਸਾਫ਼ਤ ਨਾਲ ਜੁੜੇ ਹਰ ਕੰਮ ਦੇ ਰਿਜ਼ਕ ਵਿੱਚ ਬਰਕਤ ਪਾਏ। ਉਸ ਹੀਰੋ ਨੂੰ ਹਰ ਔਖੇ ਵੇਲੇ ਤੋਂ ਸੁਖਿਆਈ ਦੀਆਂ ਮੰਜ਼ਿਲਾਂ 'ਤੇ ਲੈ ਜਾਵੇ। ਹਰ ਉਹ ਸ਼ਖਸ ਜਿਹੜਾ ਪੰਜਾਬੀ ਸਾਫ਼ਤ ਨੂੰ ਕਿਸੇ ਨਾ ਕਿਸੇ ਹਵਾਲੇ ਨਾਲ ਜੁੜਤ ਰੱਖਦਾ ਹੈ, ਰੱਬ ਸੱਚਾ ਉਹਨੂੰ ਹਮੇਸ਼ਾ ਸੁਖੀ ਰੱਖੇ ਅਤੇ ਉਹ ਹਰ ਤਰ੍ਹਾਂ ਦਾ ਦੁੱਖ ਦੂਰ ਕਰ ਦੇਵੇ। ਵਸਦਾ ਰਹੇ ਸਾਡਾ ਸੋਹਣਾ ਪੰਜਾਬ। ਵਸਣੇ ਦੇ ਨਾਲ ਮੁਹੱਬਤਾਂ ਕਰਨ ਵਾਲੇ ਅਤੇ ਜੁਗ ਜੁਗ ਜੀਵਨ ਸਾਡੇ ਸਮਾਜ ਨੂੰ ਸੁਧਾਰਨ ਦੀ ਸੋਚ ਲੈ ਕੇ ਆਪਣੀ ਆਜ਼ਾਦੀ ਨੂੰ ਕਲਮ ਮਜ਼ਦੂਰੀ ਨਾਲ ਵਕਫ ਕਰ ਦੇਣ ਵਾਲੇ। ਕੱਲ੍ਹ ਫੇਰ ਕਿਸੇ ਨਵੇਂ ਮੌਜੂ ਨਾਲ ਗੱਲਬਾਤ ਕਰਾਂਗੇ। ਅੱਜ ਲਈ ਨਹੀਂ, ਇਜਾਜ਼ਤ ਦਿਓ। ਰੱਬ ਰਾਖਾ।